ਕਿਤੇ ਨਾ ਕਿਤੇ ਦੇਖਿਆ ਜਾਵੇ ਪੰਜਾਬ ਸਰਕਾਰ ਦੀ ਜਾਂ ਸੈਂਟਰ ਸਰਕਾਰ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਜੀ ਸਮੁੱਚੇ ਘਟਨਾਕ੍ਰਮ ਨੂੰ? ਜੇ ਕਿਸੇ ਦਾ ਸਿੰਘ ਦਾ ਕਿਸੇ ਦਾ ਨੁਕਸਾਨ ਹੁੰਦਾ ਹੈ ਤਾਂ ਉਹਦੇ ਲਈ ਕੌਣ ਜ਼ਿੰਮੇਵਾਰ ਹੋਏਗਾ? ਸਰਕਾਰਾਂ ਹੀ ਹੋਣਗੀਆਂ। ਜਦੋਂ ਉਦੋਂ ਤੋਂ ਕਹਿੰਦੇ ਕਿ ਤੁਸੀਂ ਆਓ ਜੀ, ਇਹ ਸਾਡਾ ਰੰਗਲਾ ਪੰਜਾਬ ਹੈਗਾ ਹੈ, ਇੱਥੇ ਦੇਖੋ ਤੁਸੀਂ ਇਹੋ ਜਿਹਾ ਰੰਗਲਾ ਪੰਜਾਬ ਜੋ ਤੁਸੀਂ ਆਪਣੇ ਸਿੰਘਾਂ ਦੀ ਤੁਸੀਂ ਬਾਤ ਨਹੀਂ ਪੁੱਛਦੇ। ਉਹ ਵੀ ਪੰਜਾਬ ਦੇ ਨੌਜਵਾਨ ਨੇ, ਤੁਸੀਂ ਵੀ ਪੰਜਾਬ ਦੇ ਵਸਿੰਦੇ ਹੋ, ਪੰਜਾਬ ਦੀ ਪੰਥ ਦੀ ਗੱਲ ਕਰਦੇ ਆ ਸਾਰੇ, ਤੇ ਕੀ ਲੱਗਦਾ ਕਿ ਸੁਹਿਰਦ ਕੀ ਨਜ਼ਰ ਕਿਉਂ ਨਹੀਂ ਆਉਂਦੀ ਇਹਨਾਂ ਚੀਜ਼ਾਂ ਨੂੰ? ਜਿਹੜਾ ਕੰਮ ਸਰਕਾਰਾਂ ਦਾ ਕੰਮ ਹੈ ਉਹ ਕੰਮ ਸਾਰੇ ਸਿੰਘ ਕਰਦੇ ਪਏ ਸੀ, ਲੇਕਿਨ ਸਰਕਾਰ ਨੂੰ ਉਹਨਾਂ ਤੋਂ ਪਰੇਸ਼ਾਨੀ ਸੀ ਕਿ ਸਾਡਾ ਯੂਥ ਦੁਬਾਰਾ ਕਿਸ ਤਰ੍ਹਾਂ ਸਹੀ ਰਾਹ 'ਤੇ ਆ ਜਾਏ। ਸਹੀ ਰਾਹ 'ਤੇ ਆਏਗਾ, ਨਸ਼ਾ ਛੁੱਟੇਗਾ, ਤਾਂ ਫਿਰ ਉਹ ਪ੍ਰਸ਼ਾਸਨ ਕੋਲੋਂ ਸਵਾਲ ਪੁੱਛੇਗਾ ਕਿ ਗਲਤ ਹੋ ਰਿਹਾ, ਕੀ ਸਹੀ ਹੋ ਰਿਹਾ। ਪ੍ਰਸ਼ਾਸਨ ਚਾਹੁੰਦਾ ਨਹੀਂ ਕਿ ਸਾਡਾ ਯੂਥ ਜਿਹੜਾ ਹੈ ਉਹ ਸਹੀ ਰਸਤੇ 'ਤੇ ਆਏ। ਕਿਹਾ ਜਾ ਰਿਹਾ ਹੈ ਕਿ ਸਾਰੇ ਸਿੰਘਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈਗੀ ਹੈ। ਜੇ ਕੱਲ੍ਹ ਨੂੰ ਕਿਸੇ ਨੂੰ ਵੀ ਸਿੰਘ ਨੂੰ ਕੁਝ ਹੋ ਗਿਆ ਤਾਂ ਉਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ। ਬਾਰ-ਬਾਰ ਉਹਨਾਂ ਦੇ ਕਹਿਣ ਦੇ ਬਾਅਦ ਵੀ ਪ੍ਰਸ਼ਾਸਨ ਵੱਲੋਂ ਕੋਈ ਵੀ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। 15 ਦਿਨ ਕੋਈ ਬੰਦਾ ਭੁੱਖ ਹੜਤਾਲ 'ਤੇ ਨਾਲ ਪਾਣੀ ਵੀ ਨਹੀਂ ਛਕ ਰਿਹਾ। ਤੁਸੀਂ ਆਪ ਹੀ ਸੋਚ ਸਕਦੇ ਹੋ ਉਹਨਾਂ ਦੀ ਕੀ ਹਾਲਤ ਹੋਏਗੀ। ਲੇਕਿਨ ਇਹਨਾਂ ਹੋਣ ਦੇ ਬਾਵਜੂਦ ਵੀ ਕੋਈ ਪ੍ਰਸ਼ਾਸਨ ਦੇ ਕੰਨ 'ਤੇ ਕੋਈ ਜੂੰ ਨਹੀਂ ਰਹਿੰਦੀ। ਫਿਰ ਸਪਾਈ ਕੈਮਰਾ ਭਾਈ ਸਾਹਿਬ ਦੇ ਬੈਰਕ ਵਿੱਚ ਲਗਾਇਆ, ਬਾਥਰੂਮਾਂ ਵਿੱਚ ਲਗਾਇਆ। ਇਹ ਤਾਂ ਨਿੱਜੀ ਹਨਨ ਹੈਗਾ ਨਾ, ਉਹਨਾਂ ਦੀ ਕੋਈ ਪ੍ਰਾਈਵੇਸੀ ਵੀ ਹੁੰਦੀ ਹੈ। ਬੈਰਕ ਦੇ ਬਾਹਰ ਲੱਗੇ ਉਹਨਾਂ 'ਤੇ ਨਜ਼ਰ ਰੱਖਣ ਵਾਸਤੇ ਲਾਏ, ਚਲੋ ਉਹ ਗੱਲ ਸਮਝ ਆਉਂਦੀ ਹੈ। ਇਹ ਕੋਈ ਨਾ ਕੋਈ ਸ਼ਰਾਰਤ ਕਰ ਰਿਹਾ ਕਿ ਸ਼ਾਇਦ NSA ਉਹ ਸ਼ਰਾਰਤ ਕਰਕੇ ਕੁਝ ਹੋਏ, ਫਾਲਸ ਐਵੀਡੈਂਸ ਪ੍ਰੋਵਾਈਡ ਕਰਕੇ ਉਹਨਾਂ ਦੀ NSA ਵਧਾਉਣ। ਉਹਨਾਂ ਸਿੰਘਾਂ ਨੇ ਕੀਤਾ ਕੀ ਹੈ? ਕੋਈ ਗਲਤ ਕੰਮ ਕੀਤਾ ਹੈ? ਕਿਸੇ ਤੇ ਬੰਬ ਸੁੱਟੇ, ਕੋਈ ਗੋਲੀਆਂ ਚਲਾਈ। ਦਲਜੀਤ ਸਿੰਘ ਕਲਸੀ ਜਿਹੜੇ ਕਿ ਦੀਪ ਸਿੱਧੂ ਦੇ ਨੇੜਲੇ ਸਾਥੀ ਵੀ ਰਹੇ ਨੇ, ਪਰ ਉਹਨਾਂ ਦੇ ਵੱਲੋਂ ਵੀ ਭਾਈ ਅਮਰਤਪਾਲ ਸਿੰਘ ਦੇ ਨਾਲ ਲਗਾਤਾਰ ਸੰਘਰਸ਼ ਕੀਤਾ ਜਾਂਦਾ ਹੈ, ਤਾਂ ਉਹ ਵੀ NSA ਦੇ ਅਧੀਨ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਨੇ। ਦਲਜੀਤ ਸਿੰਘ ਕਲਸੀ ਦੇ ਵਾਈਫ ਨੇ ਸਾਡੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਭੈਣ ਜੀ ਵਾਹਿਗੁਰੂ ਜੀ ਦੀ ਫਤਿਹ ਜੀ। ਕੀ ਕਹਿਣਾ ਚਾਹੋਗੇ ਜੀ? ਤਕਰੀਬਨ ਅੱਜ 8ਵਾਂ ਦਿਨ ਹੈ, ਭੁੱਖ ਹੜਤਾਲ ਦੇ ਵਿੱਚ ਤਬਦੀਲ ਹੋ ਰਿਹਾ, ਤਾਂ ਦੂਜੇ ਪਾਸੇ ਕਿਤੇ ਨਾ ਕਿਤੇ ਦੇਖਿਆ ਜਾਵੇ ਪੰਜਾਬ ਸਰਕਾਰ ਦੀ ਜਾਂ ਸੈਂਟਰ ਸਰਕਾਰ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਜੀ ਸਮੁੱਚੇ ਘਟਨਾਕ੍ਰਮ ਨੂੰ? ਪੰਜਾਬ ਸਰਕਾਰ ਇਹ ਸੈਂਟਰ ਭਾਵੇਂ ਸਟੇਟ ਹੈ, ਕੋਈ ਵੀ ਇਸ ਮਾਮਲੇ ਵਿੱਚ ਕੋਈ ਵੀ ਆਪਣਾ ਬਿਆਨ ਦੇਣ ਨੂੰ ਤਿਆਰ ਨਹੀਂ, ਕੋਈ ਪਹਿਲ ਕਰਨ ਨੂੰ ਤਿਆਰ ਨਹੀਂ। ਅੱਜ 8 ਦਿਨ ਹੋ ਗਏ ਸਾਨੂੰ ਇੱਥੇ ਮੋਰਚਾ ਲਾਏ, 15 ਦਿਨ ਸਿੰਘਾਂ ਨੂੰ ਹੋ ਗਏ। ਉੱਥੇ 2 ਸਿੰਘਾਂ ਦੀ 3 ਸਿੰਘਾਂ ਦੀ ਚਾਚਾ ਜੀ ਹੈਗੇ, ਬਸੰਤ ਸਿੰਘ ਜੀ ਹੈਗੇ ਆ, ਜੇ ਪਾਣੀ ਵੀ ਨਹੀਂ ਲੈ ਰਹੇ, ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈਗੀ ਆ। ਲੇਕਿਨ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕਿਸੇ ਨੇ ਬਾਤ ਹੀ ਨਹੀਂ ਪੁੱਛੀ ਸਿੰਘਾਂ ਦੀ। ਤੇ ਚਾਹੁੰਦਾ ਕੀ ਹੈ ਪ੍ਰਸ਼ਾਸਨ? ਜਾਂ ਤਾਂ ਇਹਨਾਂ ਨੂੰ ਪਤਾ ਹੋਏਗਾ ਕਿ ਇਹ ਕਿਸੇ ਦਾ ਨੁਕਸਾਨ ਕਰਨਾ ਚਾਹੁੰਦੇ ਆ। ਜੇ ਕਿਸੇ ਦਾ ਸਿੰਘ ਦਾ ਕਿਸੇ ਦਾ ਨੁਕਸਾਨ ਹੁੰਦਾ ਹੈ ਤਾਂ ਉਹਦੇ ਲਈ ਕੌਣ ਜ਼ਿੰਮੇਵਾਰ ਹੋਏਗਾ? ਸਰਕਾਰਾਂ ਹੀ ਹੋਣਗੀਆਂ। ਜਦੋਂ ਉਦੋਂ ਤੋਂ ਕਹਿੰਦੇ ਕਿ ਤੁਸੀਂ ਆਓ ਜੀ, ਇਹ ਸਾਡਾ ਰੰਗਲਾ ਪੰਜਾਬ ਹੈਗਾ ਹੈ, ਇੱਥੇ ਦੇਖੋ ਤੁਸੀਂ ਇਹੋ ਜਿਹਾ ਰੰਗਲਾ ਪੰਜਾਬ ਜੋ ਤੁਸੀਂ ਆਪਣੇ ਸਿੰਘਾਂ ਦੀ ਤੁਸੀਂ ਬਾਤ ਨਹੀਂ ਪੁੱਛਦੇ ਕਿਸੇ ਦੀ। ਕਿਸੇ ਦਾ ਇੱਥੇ ਮਾਤਾਵਾਂ ਬੈਠੀਆਂ ਨੇ, ਸਾਰਿਆਂ ਦੀਆਂ ਸਿੰਘਾਂ ਦੀਆਂ ਭੁੱਖ ਹੜਤਾਲ 'ਤੇ ਬੈਠੀਆਂ ਨੇ, ਉੱਥੇ ਸਿੰਘ ਬੈਠੇ। ਅੱਜ ਤੱਕ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕੋਈ ਕਦਮ ਚੁੱਕਿਆ ਗਿਆ ਕਿ ਇਸ ਨੂੰ ਜੋ ਹੈਗੀ ਹੈ ਕਿਸੇ ਨੂੰ ਪ੍ਰਸ਼ਾਸਨ ਵੱਲੋਂ ਇਹਨੂੰ ਸੋਲਵ ਕੀਤਾ ਜਾਏ ਪ੍ਰੋਬਲਮ ਨੂੰ? ਕੋਈ ਵੀ ਨਹੀਂ ਆਇਆ ਹਾਲੇ ਤੱਕ। ਇੱਕ ਪਾਸੇ ਤੇ ਜਿਵੇਂ ਰੰਗਲੇ ਪੰਜਾਬ ਦੇ ਦਾਅਵੇ ਤੁਸੀਂ ਵੀ ਜ਼ਿਕਰ ਕੀਤਾ, ਤਾਂ ਦੂਜੇ ਪਾਸੇ ਕੀ ਲੱਗਦਾ ਕਿ ਸੁਹਿਰਦਗੀ ਨਜ਼ਰ ਕਿਉਂ ਨਹੀਂ ਆਉਂਦੀ? ਆਖਰ ਉਹ ਵੀ ਪੰਜਾਬ ਦੇ ਨੌਜਵਾਨ ਨੇ, ਤੁਸੀਂ ਵੀ ਪੰਜਾਬ ਦੇ ਵਸਿੰਦੇ ਹੋ, ਪੰਜਾਬ ਦੀ ਪੰਥ ਦੀ ਗੱਲ ਕਰਦੇ ਆ ਸਾਰੇ, ਤੇ ਕੀ ਲੱਗਦਾ ਕਿ ਸੁਹਿਰਦਗੀ ਨਜ਼ਰ ਕਿਉਂ ਨਹੀਂ ਆਉਂਦੀ ਇਹਨਾਂ ਚੀਜ਼ਾਂ ਨੂੰ? ਇਹ ਤਾਂ ਸਰਕਾਰਾਂ ਨੂੰ ਪਤਾ ਹੋਏਗਾ। ਜੇ ਭਾਈ ਸਾਹਿਬ ਸੀਗੇ ਉਹ ਨਸ਼ੇ ਨੂੰ ਛੁਡਾ ਰਹੇ ਸੀ ਕਿ ਜਿੰਨਾ ਵੀ ਨੌਜਵਾਨ ਹੈ ਅੱਜ ਇੰਜੈਕਸ਼ਨ ਲਾ ਕੇ ਡਰੱਗਸ ਲੈ ਕੇ ਇੱਥੇ ਪਿਆ ਹੁੰਦਾ, ਉਹਨਾਂ ਨੂੰ ਹਟਾ ਰਿਹਾ। ਸਰਕਾਰਾਂ ਕਿਉਂ ਨਹੀਂ ਕਰਦੀਆਂ? ਇਹ ਜਿਹੜਾ ਸਰਕਾਰਾਂ ਦਾ ਕੰਮ ਹੈ ਉਹ ਭਾਈ ਸਾਹਿਬ ਕਰਦੇ ਪਏ ਸੀ, ਤੇ ਉਹਨਾਂ ਨੂੰ ਸਰਕਾਰਾਂ ਨੂੰ ਕੋਈ ਪਰੇਸ਼ਾਨੀ ਹੋਏਗੀ ਤਾਂ ਕਰਕੇ ਉਹ ਚਾਹੁੰਦੇ ਨਹੀਂ ਦੁਬਾਰਾ ਕਿ ਇਹ ਸਾਰੇ ਸਿੰਘ ਇੱਥੇ ਵਾਪਸ ਆਉਣ। ਉਸ ਤੋਂ ਪਹਿਲਾਂ ਉਹ ਨਾਮ ਲੈ ਰਹੇ, ਉਹ ਭਾਈ ਸਾਹਿਬ ਕਹਿੰਦੇ ਕਿ ਚਲੋ ਆਪਣਾ ਸਿੱਖੀ ਵੱਲ ਅਸੀਂ ਵਾਪਸ ਆਈਏ, ਆਪਣੀ ਸਿੱਖੀ ਵੱਲ ਜੁੜੀਏ। ਜਿਹੜਾ ਕੰਮ ਪ੍ਰਸ਼ਾਸਨ ਦਾ ਕੰਮ ਹੈ, ਜਿਹੜਾ ਕੰਮ ਸਰਕਾਰਾਂ ਦਾ ਕੰਮ ਹੈ, ਉਹ ਕੰਮ ਸਾਰੇ ਸਿੰਘ ਕਰਦੇ ਪਏ ਸੀ। ਲੇਕਿਨ ਸਰਕਾਰ ਨੂੰ ਉਹਨਾਂ ਤੋਂ ਪਰੇਸ਼ਾਨੀ ਸੀ ਕਿ ਸਾਡਾ ਯੂਥ ਦੁਬਾਰਾ ਕਿਸ ਤਰ੍ਹਾਂ ਸਹੀ ਰਾਹ 'ਤੇ ਆ ਜਾਏ। ਸਹੀ ਰਾਹ 'ਤੇ ਆਏਗਾ, ਨਸ਼ਾ ਛੁੱਟੇਗਾ, ਤਾਂ ਫਿਰ ਉਹ ਪ੍ਰਸ਼ਾਸਨ ਕੋਲੋਂ ਸਵਾਲ ਪੁੱਛੇਗਾ ਕਿ ਗਲਤ ਹੋ ਰਿਹਾ, ਕੀ ਸਹੀ ਹੋ ਰਿਹਾ। ਪ੍ਰਸ਼ਾਸਨ ਚਾਹੁੰਦਾ ਨਹੀਂ ਕਿ ਸਾਡਾ ਯੂਥ ਜਿਹੜਾ ਹੈ ਉਹ ਸਹੀ ਰਸਤੇ 'ਤੇ ਆਏ, ਤਾਂ ਕਰਕੇ ਉਹ ਇਹੋ ਜਿਹੇ ਕੰਮ ਕਰਦਾ ਪਿਆ। ਜੇਲ੍ਹ ਦੇ ਵਿੱਚੋਂ ਦਲਜੀਤ ਸਿੰਘ ਕਲਸੀ ਦੇ ਵੱਲੋਂ, ਭਾਈ ਅਮਰਤਪਾਲ ਸਿੰਘ ਦੇ ਵੱਲੋਂ, ਜਾਂ ਜਿਹੜੇ ਹੋਰ ਜਿੰਨੇ ਵੀ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਆਉਂਦੇ ਦੇਖਦੇ ਆ, ਉਹਨਾਂ ਦੇ ਵੱਲੋਂ ਮੈਸੇਜ ਜਾਰੀ ਕੀਤੇ ਗਏ ਆ, ਖਾਸ ਕਰ ਪੰਜਾਬ ਸਰਕਾਰ ਦੇ ਵੱਲੋਂ। ਕੀ ਲੱਗਦਾ ਕਿ ਉਹ ਮੈਸੇਜ ਪਹੁੰਚੇ ਨੇ ਜਾਂ ਅਜੇ ਤੱਕ ਸਰਕਾਰ ਦੇ ਕੋਲ ਉਹ ਮੈਸੇਜ ਨਹੀਂ ਪਹੁੰਚੇ, ਤਾਂ ਜੋ ਰਿਪਲਾਈ ਨਹੀਂ ਅਜੇ ਤੱਕ? ਨਹੀਂ, ਸਰਕਾਰ ਵੱਲੋਂ ਉਦੋਂ ਆਸਮ ਜਿਹੜਾ ਪ੍ਰਸ਼ਾਸਨ ਹੈਗਾ ਉਹ ਸਿੰਘ ਭੁੱਖ ਹੜਤਾਲ ਦੇ ਨੇ। ਜਿੱਦਾਂ ਆਡੀਓ ਵੀ ਕਲਸੀ ਸਾਹਿਬ ਦਾ ਰਿਲੀਜ਼ ਹੋਇਆ ਕਿ ਉਹਨਾਂ ਦੇ ਆਸਮ ਵੱਲੋਂ, ਪ੍ਰਸ਼ਾਸਨ ਵੱਲੋਂ, ਜੇਲ੍ਹ ਵੱਲੋਂ ਬਾਰ-ਬਾਰ ਪੰਜਾਬ ਸਰਕਾਰ ਉਹਨਾਂ ਨੂੰ ਜੇਲ੍ਹ ਵਿੱਚ
ਕਿਹਾ ਜਾ ਰਿਹਾ ਹੈ ਕਿ ਸਾਰੇ ਸਿੰਘਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈਗੀ ਹੈ। ਜੇ ਕੱਲ ਨੂੰ ਕਿਸੇ ਨੂੰ ਵੀ ਸਿੰਘ ਨੂੰ ਕੁਝ ਹੋ ਗਿਆ ਤਾਂ ਉਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ। ਬਾਰ-ਬਾਰ ਉਹਨਾਂ ਦੇ ਕਹਿਣ ਦੇ ਬਾਅਦ ਵੀ ਪ੍ਰਸ਼ਾਸਨ ਵੱਲੋਂ ਕੋਈ ਵੀ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਇਹਦਾ ਕੀ ਮਤਲਬ ਕਿ ਉਹ ਜਾਣਬੁੱਝ ਕੇ ਚਾਹੁੰਦੇ ਕਿ ਕਿਸੇ ਸਿੰਘ ਦਾ ਨੁਕਸਾਨ ਹੋ ਜਾਏ? ਨਹੀਂ ਤਾਂ ਪ੍ਰਸ਼ਾਸਨ ਹੀ ਉਹਨਾਂ ਨੂੰ ਕਹਿ ਰਿਹਾ ਨਾ ਬਾਰ-ਬਾਰ ਕਿ ਦੇਖੋ ਤੁਸੀਂ ਸਿੰਘਾਂ ਦੀ। ਹੁਣ ਅੱਜ ਵੀ ਗੱਲ ਹੋਈ ਹੈ, ਕਲਸੀ ਸਾਹਿਬ ਕਹਿ ਰਹੇ ਕਿ ਉਹ ਚਾਚਾ ਜੀ ਤੇ ਬਸੰਤ ਸਿੰਘ ਭਾਜੀ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ। 15 ਦਿਨ ਕੋਈ ਬੰਦਾ ਭੁੱਖ ਹੜਤਾਲ ਤੇ ਨਾਲ ਪਾਣੀ ਵੀ ਨਹੀਂ ਛਕ ਰਿਹਾ। ਤੁਸੀਂ ਆਪ ਹੀ ਸੋਚ ਸਕਦੇ ਹੋ ਉਹਨਾਂ ਦੀ ਕੀ ਹਾਲਤ ਹੋਏਗੀ। ਲੇਕਿਨ ਇਹਨਾਂ ਹੋਣ ਦੇ ਬਾਵਜੂਦ ਵੀ ਕੋਈ ਪ੍ਰਸ਼ਾਸਨ ਦੇ ਕੰਨ ਤੇ ਕੋਈ ਜੂੰ ਨਹੀਂ ਰਹਿੰਦੀ ਪਈ, ਕੋਈ ਬਾਤ ਨਹੀਂ ਉਹਨਾਂ ਦੇ ਪੁੱਛਣ ਨੂੰ ਤਿਆਰ ਹੈ ਕਿ ਉਹਨਾਂ ਨੂੰ ਕੀ ਪਰੇਸ਼ਾਨੀ ਹੈ। ਮਾਰਚ ਦੇ ਵਿੱਚ ਤਕਰੀਬਨ ਜਿਹੜਾ 1 ਸਾਲ ਦਾ ਸਮਾਂ ਤਕਰੀਬਨ ਸੰਪੂਰਨ ਹੋ ਜਾਣਾ, ਤਾਂ ਉਸ ਤੋਂ ਬਾਅਦ ਕਾਨੂੰਨੀ ਮਾਹਰਾਂ ਦੇ ਵੱਲੋਂ ਇਹ ਗੱਲ ਕੀਤੀ ਜਾਂਦੀ ਹੈ ਕਿ ਸਾਲ ਤੋਂ ਬਾਅਦ ਜਿਹੜੀ ਐਨਐਸਏ ਉਹ ਟੁੱਟ ਜਾਂਦੀ ਹੈ। ਲੱਗਦਾ ਹੈ ਤੁਹਾਨੂੰ ਇਹਦੇ ਵਿੱਚ ਕੋਈ ਹੋ ਸਕਦਾ ਹੈ, ਕੋਈ ਬਦਲਾਅ ਹੋ ਸਕਦਾ ਹੈ ਜਾਂ ਐਨਐਸਏ ਟੁੱਟ ਸਕਦੀ? ਸਾਰੇ ਪਰਿਵਾਰ ਵੱਲੋਂ ਅਸੀਂ ਤਾਂ ਇਸੇ ਕਰਕੇ ਸੀਗੇ, ਚਲੋ 11 ਮਹੀਨੇ ਨਿਕਲ ਗਏ, ਹੋਰ 2-3 ਹਫ਼ਤੇ ਰਹਿ ਗਏ ਨੇ, ਐਨਐਸਏ ਖਤਮ ਹੋ ਜਾਏਗੀ ਤੇ ਸਿੰਘਾਂ ਨੂੰ ਇੱਥੇ ਲੈ ਆਣਗੇ। ਲੇਕਿਨ ਸ਼ਾਇਦ ਪ੍ਰਸ਼ਾਸਨ ਕੁਝ ਹੋਰ ਹੀ ਸੋਚ ਰਿਹਾ, ਤਾਂ ਹੀ ਇਹੋ ਜਿਹੇ ਸਪਾਈ ਕੈਮਰਾ ਭਾਈ ਸਾਹਿਬ ਦੇ ਬੈਰਕ ਵਿੱਚ ਲਗਾਇਆ, ਬਾਥਰੂਮਾਂ ਵਿੱਚ ਲਗਾਇਆ। ਇਹ ਤਾਂ ਨਿੱਜੀ ਹਨਨ ਹੈਗਾ ਨਾ, ਉਹਨਾਂ ਦੀ ਕੋਈ ਪ੍ਰਾਈਵੇਸੀ ਵੀ ਹੁੰਦੀ ਹੈ। ਬੈਰਕ ਦੇ ਬਾਹਰ ਲੱਗੇ ਉਹਨਾਂ ਤੇ ਨਜ਼ਰ ਰੱਖਣ ਵਾਸਤੇ ਲਾਏ, ਚਲੋ ਉਹ ਗੱਲ ਸਮਝ ਆਉਂਦੀ ਹੈ। ਲੇਕਿਨ ਤੁਸੀਂ ਬੈਰਕ ਦੇ ਅੰਦਰ ਬਾਥਰੂਮਾਂ ਤੱਕ ਲਾ ਰਹੇ ਹੋ ਤੇ ਕੋਈ ਨਾ ਕੋਈ ਸ਼ਰਾਰਤ ਕਰ ਰਿਹਾ ਕਿ ਸ਼ਾਇਦ ਐਨਐਸਏ ਉਹ ਸ਼ਰਾਰਤ ਕਰਕੇ ਕੁਝ ਹੋਏ, ਫਾਲਸ ਐਵੀਡੈਂਸ ਪ੍ਰੋਵਾਈਡ ਕਰਕੇ ਉਹਨਾਂ ਦੀ ਐਨਐਸਏ ਵਧਾਉਣ। ਇਹਦੇ ਇਲਾਵਾ ਕੀ ਹੋ ਸਕਦਾ? ਸਾਡੇ ਵੱਲੋਂ ਤਾਂ ਕੋਈ ਇਹੋ ਜਿਹੀ ਅਪੀਲ ਨਹੀਂ ਕੀਤੀ ਗਈ ਪਹਿਲੇ। ਅਸੀਂ ਤਾਂ ਕਿ ਸਾਲ ਖਤਮ ਹੋ ਜਾਏਗਾ, ਐਨਐਸਏ ਖਤਮ ਹੋ ਜਾਏਗੀ ਤਾਂ ਉਸ ਦੀ ਵੇਟ ਕਰਦੇ ਪਏ ਸੀ। ਲੇਕਿਨ ਹੁਣ ਸਾਨੂੰ ਲੱਗਦਾ ਨਹੀਂ ਕਿ ਪ੍ਰਸ਼ਾਸਨ ਇਹੋ ਜਿਹਾ ਕੁਝ ਕਰਨਾ ਚਾਹੁੰਦਾ ਹੈ। ਮੈਸੇਜ ਕੀ ਹੈ ਪੰਜਾਬ ਦੇ ਲੋਕਾਂ ਵਾਸਤੇ ਜਾਂ ਜਿਹੜੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਉਹਨਾਂ ਵਾਸਤੇ? ਮੈਸੇਜ ਇਹੀ ਹੈ ਕਿ ਤੁਸੀਂ ਦੇਖ ਰਹੇ ਹੋ ਜਿਹੜਾ ਵੀ ਇਹਨਾਂ ਨੇ ਸਿੰਘਾਂ ਨੇ ਕੰਮ ਕੀਤਾ ਹੈ ਆਪਣੇ ਪੰਜਾਬ ਵਾਸਤੇ ਕੀਤਾ ਹੈ, ਪੰਜਾਬ ਦੇ ਯੂਥ ਨੂੰ ਇੱਕ ਕਰਨ ਵਾਸਤੇ ਕੀਤਾ, ਉਹਨਾਂ ਦੀ ਪ੍ਰੋਗਰੈਸ ਵਾਸਤੇ ਕੀਤਾ ਹੈ। ਲੇਕਿਨ ਸਰਕਾਰਾਂ ਇਹੋ ਜਿਹੇ ਕੰਮ ਕੁਝ ਕਰਨਾ ਨਹੀਂ ਚਾਹੁੰਦੀਆਂ। ਤਾਂ ਹੁਣ ਉਹਨਾਂ ਤੋਂ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਸੰਗਤ ਇੱਥੇ ਇਕੱਠ ਵਿੱਚ ਮੋਰਚੇ ਵਿੱਚ ਆ ਕੇ ਸਾਡੇ ਨਾਲ ਖੜੀ ਹੋਏ, ਤਾਂ ਕਿ ਪ੍ਰਸ਼ਾਸਨ ਨੂੰ ਵੀ ਨਜ਼ਰ ਆਏ ਕਿ ਅੱਜ ਦਾ ਯੂਥ ਹੈ ਉਹ ਇਹਨਾਂ ਸਿੰਘਾਂ ਨਾਲ ਹੈ, ਉਹ ਪ੍ਰੋਗਰੈਸ ਕਰਨਾ ਚਾਹੁੰਦਾ ਹੈ। ਉਹਨਾਂ ਸਿੰਘਾਂ ਨੇ ਕੀਤਾ ਕੀ ਹੈ? ਕੋਈ ਗਲਤ ਕੰਮ ਕੀਤਾ ਹੈ, ਕਿਸੇ ਤੇ ਬੰਬ ਸੁੱਟੇ, ਕੋਈ ਗੋਲੀਆਂ ਚਲਾਈਆਂ। ਬਾਰ-ਬਾਰ ਅਸੀਂ ਅਦਾਲਤਾਂ ਵਿੱਚ ਵੀ ਅਪੀਲ ਕਰ ਰਹੇ ਹਾਂ, ਚਲੋ ਤੁਸੀਂ ਜਿਹੜੇ ਪਰਚੇ ਪਾਏ ਹੋ ਉਹਦੀ ਤੁਸੀਂ ਸ਼ੁਰੂਆਤ ਕਰੋ, ਅਰੈਸਟ ਪਾਓ। ਕੁਛ ਅੱਗੇ ਉਹ ਵੀ ਕਰਨ ਨੂੰ ਤਿਆਰ ਨਹੀਂ ਹੈ। ਉਹ ਕਹਿੰਦੇ ਬਾਰ-ਬਾਰ ਕਿ ਉਹਨਾਂ ਨੂੰ ਸਿੰਘਾਂ ਨੂੰ ਇੱਥੇ ਪੰਜਾਬ ਲਿਆਇਆ ਜਾਏਗਾ ਤਾਂ ਮਾਹੌਲ ਖਰਾਬ ਹੋ ਜਾਏਗਾ। ਆਪ ਦੱਸੋ ਜਦੋਂ ਉਹ ਲੋਕ ਇੱਥੇ ਸੀਗੇ ਪੰਜਾਬ ਕਿਹੜਾ ਮਾਹੌਲ ਖਰਾਬ ਹੋਇਆ ਸੀ? ਇਹ ਤਾਂ ਜਾਣਬੁੱਝ ਕੇ ਸ਼ਰਾਰਤਾਂ ਵਾਲੀ ਗੱਲ ਨੇ ਕਿ ਉਹਨਾਂ ਨੂੰ ਇੱਥੇ ਲਿਆ ਕੇ ਉਹਨਾਂ ਦਾ ਮਾਹੌਲ ਖਰਾਬ ਹੋ ਜਾਏਗਾ। ਸਗੋਂ ਉਹਨਾਂ ਦੇ ਇੱਥੇ ਲਿਆਉਣ ਨਾਲ ਯੂਥ ਜੁੜੇਗਾ, ਨਸ਼ਾ ਛੱਡੇਗਾ, ਮਾਹੌਲ ਤਾਂ ਸਗੋਂ ਖਰਾਬ ਹੋਣ ਦੀ ਬਜਾਏ ਵਧੀਆ ਹੋਏਗਾ। ਲੇਕਿਨ ਸਰਕਾਰਾਂ ਦੀ ਮਨਸ਼ਾ ਹੈ ਨਹੀਂ ਹੈ ਇਸ ਚੀਜ਼ 'ਚ।